ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਹਿਸਾਬ ਦੇ ਨਾਲ ਸਾਰਾ ਕੁਝ ਮਾਹੌਲ ਚੱਲ ਰਿਹਾ ਅਮਰੀਕਾ ਦੇ ਵਿੱਚ, ਜਿਹੜਾ ਵੈਸਟ ਕੋਸਟ ਦੇ ਵਿੱਚ ਇੰਨਾ ਜ਼ਿਆਦਾ ਮੀਂਹ ਪਿਆ, ਤੂਫਾਨ ਆਇਆ ਆ। ਬੈਂਕ ਜਿਹੜੀ ਆ ਸਿਲੀਕਨ ਵੈਲੀ ਬੈਂਕ ਨੇ ਤਰਤੱਲੀ ਮਚਾਈ ਸੀ। ਤੇ ਉਸ ਤੋਂ ਬਾਅਦ ਅੱਜ ਦੀ ਸਭ ਤੋਂ ਜਿਹੜੀ ਵੱਡੀ ਖਬਰ ਆ, ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ 10,000 ਲੋਕਾਂ ਨੂੰ ਹੋਰ ਲੇ ਆਫ ਕਰਨ ਜਾ ਰਹੀ ਆ। ਇਹਨਾਂ ਨੇ ਹਜੇ ਪਿਛਲੇ ਸਮੇਂ 'ਚ ਕੁਝ ਮਹੀਨੇ ਹੀ ਪਹਿਲਾਂ 11,000 ਲੋਕਾਂ ਨੂੰ ਲੇ ਆਫ ਕੀਤਾ ਸੀ। ਸੋ 11,000 ਉਦੋਂ ਲੇ ਆਫ ਕੀਤੇ ਸੀ, 10,000 ਹੁਣ ਲੇ ਆਫ ਕਰਨ ਜਾ ਰਹੇ ਆ, ਤੇ 5,000 ਉਹਨਾਂ ਨੇ ਹਾਇਰ ਕਰਨੇ ਸੀ ਫਿਊਚਰ ਦੇ ਵਿੱਚ, ਜਿਨ੍ਹਾਂ ਨੂੰ ਲੈਟਰ ਭੇਜਿਓ ਸੀ ਜਾਂ ਓਪਨਿੰਗ ਸੀਗੀਆਂ, ਉਹ ਵੀ ਜਿਹੜੀਆਂ ਖਤਮ ਕਰਨ ਜਾ ਰਹੇ ਆ। ਤੇ ਇਹ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਵੀ ਜਿਸ ਤਰ੍ਹਾਂ ਕੰਪਨੀਆਂ ਕਰਦੀਆਂ ਹੀ ਹੁੰਦੀਆਂ ਵੀ ਉਹਨਾਂ ਦੇ ਜਿਹੜੇ ਸ਼ੇਅਰ ਅੱਪ ਜਾਣ। ਇਸ ਤੋਂ ਬਾਅਦ ਮੈਟਾ ਕੰਪਨੀ ਜੋ ਆ ਫੇਸਬੁੱਕ ਦੀ ਪੇਰੈਂਟ ਕੰਪਨੀ, ਉਹਨਾਂ ਦੇ ਸ਼ੇਅਰ 6% ਅੱਪ ਚਲੇ ਗਏ ਹੈਗੇ ਆ। ਜੀ ਫਸਟ ਮਾਸ ਲੇ ਆਫ ਦੇ ਵਿੱਚ 11,000 ਲੋਕਾਂ ਨੂੰ, ਜੋ ਕਿ 13% ਵਰਕਫੋਰਸ ਬਣਦੀ ਸੀ ਫੇਸਬੁੱਕ ਦੀ, ਇਹਨਾਂ ਨੇ 2020 ਦੇ ਵਿੱਚ ਲੇ ਆਫ ਕੀਤੀ ਸੀ। ਜੇ 2020 ਦੀ ਜੇ ਦੇਖਿਆ ਜਾਵੇ ਜਿੰਨੀ ਲੋਕਾਂ ਦੀ ਗਿਣਤੀ ਸੀ ਕੰਮ ਕਰਨ ਵਾਲਿਆਂ ਦੀ, ਉਹਦੇ ਮੁਤਾਬਕ 13% ਬਣਦੇ ਸੀ ਜੋ ਪਿਛਲੇ ਸਾਲ ਲੇ ਆਫ ਕੀਤੇ ਸੀ। ਚੀਫ ਐਗਜ਼ੀਕਿਊਟਿਵ ਮਾਰਕ ਜ਼ਕਰਬਰਗ ਨੇ ਇਹ ਕਿਹਾ ਆ ਵੀ ਹੋਰ ਕੱਟਸ ਵੀ ਅਪ੍ਰੈਲ ਤੇ ਮਈ ਮਹੀਨੇ ਵਿੱਚ ਹੋ ਸਕਦੇ ਆ। ਸੋ ਹੁਣ ਤੱਕ 21,000 ਲੋਕ ਫੇਸਬੁੱਕ ਦੇ ਵਿੱਚੋਂ ਲੇ ਆਫ ਕੀਤੇ ਜਾ ਚੁੱਕੇ ਆ। 5,000 ਜੋ ਓਪਨਿੰਗ ਸੀਗੀਆਂ ਜਾਂ ਜਿਨ੍ਹਾਂ ਨੂੰ ਲੈਟਰ ਭੇਜੇ ਗਏ ਸੀ, ਉਹ ਓਪਨਿੰਗਸ ਬੰਦ ਕਰ ਦਿੱਤੀਆਂ ਗਈਆਂ ਆ। ਤੇ ਉਹ ਜਿਹੜੀਆਂ ਜੌਬ ਲੈਟਰ ਸੀ ਉਹਨਾਂ ਨੂੰ ਕਹਿਤਾ ਵੀ ਹੁਣ ਅਸੀਂ ਨਵੇਂ ਬੰਦੇ ਨਹੀਂ ਹਾਇਰ ਕਰਨੇ ਹੈਗੇ। ਇਹ ਸਾਰਾ ਕੁਝ ਕਹਿੰਦੇ ਵੀ ਜਿਹੜੇ ਇਨਵੈਸਟਰਸ ਆ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਸੈਟੀਸਫਾਈ ਕਰਨ ਦੇ ਲਈ ਕੀਤਾ ਗਿਆ ਹੈਗਾ ਆ। ਸੋ ਟੈਕ ਇੰਡਸਟਰੀ ਦੇ ਵਿੱਚ ਜਿਹੜੀ ਆ ਪੂਰੀ ਤਰ੍ਹਾਂ ਤਰਥੱਲੀ ਮਚੀ ਹੋਈ ਹੈਗੀ ਆ, ਖਾਸ ਕਰਕੇ ਜਿਹੜੇ ਲੋਕ H1 ਵੀਜ਼ੇ ਦੇ ਨਾਲ ਕੰਮ ਕਰਦੇ ਹੈਗੇ ਆ। ਜੀ ਹਰਜੋਤ ਸਿੰਘ ਜੀ, ਇਸ ਨੇ ਕਾਫੀ ਜ਼ਿਆਦਾ ਜਿਹੜਾ ਆ ਇੱਕ ਹਿਸਾਬ ਦੇ ਨਾਲ ਤੜਥੱਲੀ ਜਿੱਦਾਂ ਮਚਾਈ ਆ। ਜ਼ਕਰਬਰਗ ਉਹਨਾਂ ਨੇ ਪਿਚ ਕੀਤਾ ਵੀ ਜਿਹੜਾ 2023 ਦਾ ਸਾਲ ਆ, ਮੈਟਾ ਫੇਸਬੁੱਕ ਉਹਨਾਂ ਦੇ ਲਈ ਈਅਰ ਆਫ ਐਫੀਸ਼ੀਐਂਸੀ ਆ। ਸੋ ਥੋੜ੍ਹੀਆਂ ਚੀਜ਼ਾਂ ਦੇ ਨਾਲ ਜ਼ਿਆਦਾ ਕੰਮ ਕਰਨ ਨੂੰ ਜਿਹੜੀ ਤਰਜੀਹ ਸ਼ਾਇਦ ਇਸ ਦੇ ਵਿੱਚ ਦਿੱਤੀ ਜਾਵੇਗੀ। ਸੋ ਪ੍ਰੋਜੈਕਟਸ ਨੂੰ ਜਿਹੜਾ ਉਹ ਕੱਟ ਕਰਨ ਦੇ ਲਈ ਇਹ ਹੁਣ ਅੱਗੇ ਜਿਹੜੇ ਆ ਉਹ ਕਰ ਰਹੇ ਆ। ਕਹਿੰਦੇ ਪਰਫਾਰਮੈਂਸ ਨੂੰ ਵਧਾਉਣ ਦੇ ਲਈ ਇਹ ਜਿਹੜੀਆਂ ਚੀਜ਼ਾਂ ਆ, ਤੇ ਕਹਿੰਦੇ ਵੀ ਜਿਹੜੇ ਪ੍ਰੋਜੈਕਟ ਕਰੂਸ਼ੀਅਲ ਨਹੀਂ ਆ, ਇੰਪੋਰਟੈਂਟ ਨਹੀਂ ਆ, ਉਹਨਾਂ ਨੂੰ ਕੱਟ ਕੀਤਾ ਜਾਊਗਾ। ਸੋ ਮਿਡਲ ਮੈਨੇਜਮੈਂਟ ਜਿਹੜੀ ਲੇਅਰਸ ਆ, ਉਹ ਕਹਿੰਦੇ ਵੀ ਇਹਦੇ ਵਿੱਚੋਂ ਮੋਸਟਲੀ ਕੱਢੀ ਜਾਊਗੀ ਤਾਂ ਜੋ ਜਿਹੜੇ ਫੈਸਲੇ ਆ ਉਹ ਤੇਜ਼ੀ ਦੇ ਨਾਲ ਲਏ ਜਾ ਸਕਣ। ਸੋ ਇਹ ਰੀਸਟਰਕਚਰਿੰਗ ਕਾਸਟ ਕਹਿੰਦੇ ਵੀ ਇਹ ਹੁਣ 3 ਬਿਲੀਅਨ ਤੋਂ ਵੱਧ ਕੇ 5 ਬਿਲੀਅਨ ਡਾਲਰ ਇਹ ਹੋ ਜਾਵੇਗੀ। 10,000 ਜਿਹੜੇ ਹੋਰ ਨਵੇਂ ਜਿਹੜੇ ਇੰਪਲਾਈਜ਼ ਆ ਉਹਨਾਂ ਨੂੰ ਲੇ ਆਫ ਕੀਤਾ ਜਾ ਰਿਹਾ। ਸੋ ਇੱਕ ਚੀਜ਼ ਜਿਹੜੀ ਇਹ ਤੇ ਬਹੁਤ ਕਲੀਅਰ ਆ, ਜਦੋਂ ਕੋਈ ਵੀ ਕੰਪਨੀ ਤੁਹਾਨੂੰ ਕਹਿੰਦੀ ਆ ਵੀ ਹਾਂ ਕੋਈ ਗੱਲ ਨਹੀਂ, ਤੁਹਾਡੇ ਪਹਿਲੇ ਲੇ ਆਫ ਦੇ ਵਿੱਚ ਨਾਂ ਨਹੀਂ ਆ, ਤੁਹਾਡੀ ਜੌਬ ਜਿਹੜੀ ਉਹ ਸੇਫ ਆ, ਉਹ ਬੇਸਿਕਲੀ ਝੂਠ ਹੀ ਬੋਲ ਰਹੇ ਹੁੰਦੇ ਆ। ਉਹਨਾਂ ਨੇ ਆਪਣੀ ਜਿਹੜੀ ਬਾਟਮ ਲਾਈਨ ਨੂੰ ਦੇਖਦੇ ਹੋਏ ਕੁਛ ਵੀ ਜਿਹੜਾ ਇਵੈਂਚੁਅਲੀ ਆ ਉਹ ਉਹਨਾਂ ਨੇ ਕਰਨਾ ਹੀ ਕਰਨਾ ਹੈਗਾ ਆ। ਸੋ ਉਹਨਾਂ ਦੇ ਸਟਾਕ ਉੱਤੇ ਗਏ ਆ, ਕੁਛ ਜਿਹੜੇ ਖਰਚੇ ਆ ਉਹ ਉਹਨਾਂ ਨੇ ਇਸ ਦੇ ਵਿੱਚ ਘਟਾ ਲੈਣੇ ਹੈਗੇ ਆ। ਸੋ ਹੁਣ ਜਿਹੜਾ SEC ਦੀ ਫਾਈਲਿੰਗ ਦੇ ਵਿੱਚ ਇਹਨਾਂ ਨੇ ਕੱਟਸ ਜਿਹੜੇ ਐਲਾਨੇ ਆ, ਉਹਦੇ ਵਿੱਚ ਮੈਟਾ ਨੇ ਇਹ ਐਂਟੀਸਪੇਟ ਕੀਤਾ ਆ ਵੀ ਜਿਹੜੇ ਟੋਟਲ ਐਕਸਪੈਂਸ ਉਹ 92 ਬਿਲੀਅਨ ਤੋਂ ਘੱਟ ਕੇ ਇਹਨਾਂ ਦੇ 86 ਬਿਲੀਅਨ ਜਿਹੜੇ ਆ ਉਹ ਹੋ ਜਾਣਗੇ 2023 ਦੇ ਵਿੱਚ। ਸੋ 6 ਬਿਲੀਅਨ ਡਾਲਰ ਦਾ ਇੱਥੇ ਆਪਣਾ ਮੁਨਾਫਾ ਬੇਸਿਕਲੀ ਘੱਟ ਖਰਚਾ ਕਰਨ ਦੇ ਵੱਲ ਨੂੰ ਦੇਖ ਰਹੇ ਹੈਗੇ ਆ। ਸੋ ਇਹਦੇ ਨਾਲ ਇਹ ਵੀ ਆ ਹਰਜੋਤ ਸਿੰਘ ਜੀ, ਜਦੋਂ ਕੋਈ ਵੀ ਕੰਪਨੀ 10% ਤੋਂ ਵੱਧ ਲੇ ਆਫ ਕਰਦੀ ਆ, ਉਸ ਸਾਲ ਦੇ ਵਿੱਚ ਉਹ H1 ਵਾਲਿਆਂ ਦਾ ਗ੍ਰੀਨ ਕਾਰਡ ਫਾਈਲ ਨਹੀਂ ਕਰਦੇ ਹੁੰਦੇ। ਸੋ ਇਹਦਾ ਮਤਲਬ ਆ ਵੀ ਬਹੁਤ ਸਾਰੇ ਲੋਕ ਜਿਹੜੇ ਉੱਥੇ H1 ਦੇ ਉੱਤੇ ਹੈਗੇ ਆ, ਉਹਨਾਂ ਨੂੰ ਵੀ ਇਹ ਇੱਕ ਸਾਲ ਦਾ ਹੋਰ ਝਟਕਾ ਜਿਹੜਾ ਇਸ ਦੇ ਵਿੱਚ ਲੱਗੂਗਾ ਵੀ ਕੰਪਨੀ ਸਾਡੇ ਲਈ ਲੇ ਆਫ ਕਰਨ ਜਾ ਰਹੀ ਆ ਜਾਂ ਨਹੀਂ। ਇਹਦੇ ਵਿੱਚ ਇਹ ਵੀ ਹੁੰਦਾ ਹੈ ਹਰਜੋਤ ਸਿੰਘ ਜੀ ਵੀ ਜਿਹੜੇ ਡਾਇਰੈਕਟ ਦੇ ਨਾਲ ਇਹ ਤਾਂ ਜਿਹੜੇ ਦੇਖੋ ਕੰਪਨੀ ਨੇ ਜਿਹੜੇ ਡਾਇਰੈਕਟ ਇੰਪਲਾਈਜ਼ ਹਾਇਰ ਕੀਤੇ ਸੀ ਉਹਨਾਂ ਨੂੰ ਲੇ ਆਫ ਆ। ਇਹਦੇ ਵਿੱਚ ਉਹ ਵੀ ਜਿਹੜੀਆਂ ਜੌਬਸ ਆਉਣੀਆਂ ਜਿਹੜੀਆਂ ਕੰਸਲਟੈਂਟ ਦੇ ਥਰੂ ਲੋਕਾਂ ਨੇ ਜਿਹੜੀਆਂ ਲਈਆਂ ਹੋਣੀਆਂ ਆ, ਉਸ ਤੋਂ ਇਲਾਵਾ ਜਿਹੜੀ ਆ ਉਹ ਵੀ ਇੱਕ ਵੱਖਰੇ ਤੌਰ ਦੇ ਉੱਤੇ ਜੌਬਸ ਜਿਹੜੀਆਂ ਆ ਕੱਟ ਹੋ ਰਹੀਆਂ ਹੋਣਗੀਆਂ।
ਐਮਾਜ਼ੋਨ ਨੇ ਜਨਵਰੀ ਮਹੀਨੇ ਦੇ ਵਿੱਚ 18,000 EMPLOYEES ਵੱਖ-ਵੱਖ ਡਿਵੀਜ਼ਨਸ ਦੇ ਵਿੱਚ ਲੇ ਆਫ ਉਹਨਾਂ ਨੇ ਐਲਾਨੇ ਸੀ। ਟਵਿਲੀਓ, ਡੈਲ, ਜ਼ੂਮ, ਈਬੇ, ਗੂਗਲ, ਮਾਈਕਰੋਸਾਫਟ, ਸੇਲਸਫੋਰਸ, ਇਹਨਾਂ ਸਾਰਿਆਂ ਨੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਆਲਰੇਡੀ ਜੌਬਸ ਜਿਹੜੀਆਂ ਉਹ ਕੱਟ ਕੀਤੀਆਂ ਆ। ਇਹਦੇ ਵਿੱਚ ਇਹ ਦੱਸਣਾ ਜਿਹੜਾ ਜ਼ਰੂਰ ਬਣਦਾ ਆ ਵੀ ਜਦੋਂ 2020 ਤੋਂ ਲੈ ਕੇ 2022 ਦੇ ਵਿੱਚ ਪੈਂਡੈਮਿਕ ਐਰਾ ਸੀਗਾ, ਉਦੋਂ ਕੰਪਨੀਜ਼ ਨੇ ਬੇਹਤਾਸ਼ਾ ਹਾਇਰਿੰਗ ਕੀਤੀ ਸੀ, ਕਾਫੀ ਜ਼ਿਆਦਾ ਹਾਇਰਿੰਗ ਕੀਤੀ ਸੀ, ਇਹ ਸੋਚਦੇ ਹੋਏ ਵੀ ਬਹੁਤ ਜ਼ਿਆਦਾ ਪ੍ਰੋਜੈਕਟ ਜਿਹੜੇ ਉਹ ਆਪਣੇ ਵਧਣਗੇ। ਬਹੁਤ ਸਾਰੇ ਲੋਕ ਬੈਂਚ ਦੇ ਉੱਤੇ ਵੀ ਸੀਗੇ। ਸੋ ਹੁਣ ਜਿਹੜੀਆਂ ਐਕਸਟਰਾ ਵਾਧੂ ਕੀਤੀਆਂ ਗਈਆਂ ਹਾਇਰਿੰਗਸ ਆ, ਉਹਨਾਂ ਨੂੰ ਜਿਹੜਾ ਹੁਣ ਕੱਟ ਕੀਤਾ ਜਾ ਰਿਹਾ ਆ। ਆਲਦੋ ਕੰਪਨੀ ਤਾਂ ਉਸ ਨੂੰ ਕਾਸਟ ਕਟਿੰਗ ਦੇਖ ਰਹੀ ਆ, ਪਰ ਜਿਨ੍ਹਾਂ ਲੋਕਾਂ ਦੀ ਜੌਬ ਜਾ ਰਹੀ ਆ ਉਹਨਾਂ ਦੇ ਲਈ ਇਹ ਕਾਫੀ ਚੁਣੌਤੀ ਭਰਪੂਰ ਸਮਾਂ ਰਹਿਣ ਵਾਲਾ ਹੈ। ਜੀ, ਅੱਜ ਫੋਰਬਸ ਮੈਗਜ਼ੀਨ ਨੇ ਇੱਕ ਬਹੁਤ ਵੱਡੀ ਰਿਪੋਰਟ ਛਾਪੀ ਹੈ ਵੀ ਕਿਸ ਤਰ੍ਹਾਂ H1B ਵੀਜ਼ਾ ਦੀ ਰਜਿਸਟ੍ਰਿਕਸ਼ਨਸ ਨੂੰ ਲੈ ਕੇ ਬਹੁਤ ਸਾਰੀਆਂ ਜੌਬਸ USA ਤੋਂ ਬਾਹਰ ਜਾ ਰਹੀਆਂ ਹੈਗੀਆਂ। 500 ਤੋਂ ਵੱਧ ਹਿਊਮਨ ਰਿਸੋਰਸਸ ਪ੍ਰੋਫੈਸ਼ਨਲਸ ਜੋ ਵੱਖ-ਵੱਖ ਇੰਡਸਟਰੀ ਤੇ ਕੰਪਨੀਆਂ ਦੇ ਵਿੱਚ ਕੰਮ ਕਰਦੇ ਆ, ਉਹਨਾਂ ਤੋਂ ਸਾਰਿਆਂ ਤੋਂ ਇਹਨਾਂ ਨੇ ਸਰਵੇ ਕੀਤਾ ਫਰਵਰੀ 2023 ਦੇ ਵਿੱਚ। ਕਹਿੰਦੇ ਭਈ ਜਿਹੜੇ EMPLOYERS ਆ ਉਹ ਜੌਬਸ ਨੂੰ ਆਊਟਸਾਈਡ USA ਭੇਜ ਰਹੇ ਆ। 86% ਕੰਪਨੀਜ਼ ਨੇ ਜੋ EMPLOYE ਨੂੰ ਹਾਇਰ ਕੀਤਾ ਆਊਟਸਾਈਡ US ਹਾਇਰ ਕੀਤਾ ਹੈਗਾ ਆ। ਤੇ 82% EMPLOYERS ਨੇ ਇਹ ਦੇਖਿਆ ਜਿਹੜੇ ਫੋਰਨ ਨੈਸ਼ਨਲਸ ਆ ਉਹਨਾਂ ਨੂੰ ਫੋਰਸ ਕੀਤਾ ਜਾ ਰਿਹਾ ਹੈ USA ਤੋਂ ਬਾਹਰ ਜਾਣ ਦੇ ਲਈ। ਸੋ ਅਮਰੀਕਾ ਦਾ ਇਹ ਇੱਕ ਬਹੁਤ ਵੱਡਾ ਲਾਸ ਆ, ਖਾਸ ਕਰਕੇ ਪ੍ਰੋਫੈਸ਼ਨਲਸ ਨੂੰ ਲੈ ਕੇ। ਕਹਿੰਦੇ ਵੀ ਜੇ ਇਸ ਸਰਵੇ ਦੇ ਮੁਤਾਬਕ 62% EMPLOYEES ਕੈਨੇਡਾ ਨੂੰ ਰੈਲੋਕੇਟ ਹੋ ਗਏ ਆ। ਜਿਹੜੇ ਪ੍ਰੋਫੈਸ਼ਨਲ ਪੜ੍ਹੇ ਲਿਖੇ ਆ ਉਹ ਕੈਨੇਡਾ ਤੋਂ ਹੀ ਕੰਮ ਕਰ ਰਹੇ, ਈਵਨ ਦੋ ਉਹ US ਕੰਪਨੀਜ਼ ਲਈ ਹੀ ਕੰਮ ਕਰ ਰਹੇ ਹੈਗੇ ਆ। 48% ਮੈਕਸੀਕੋ ਨੂੰ ਜਿਹੜੇ ਉੱਥੋਂ ਕੰਮ ਕਰ ਰਹੇ ਆ, 48% ਦੇ ਕਰੀਬ UK ਤੋਂ, 31% ਜਰਮਨੀ ਤੋਂ, 25% ਦੇ ਕਰੀਬ ਆਸਟ੍ਰੇਲੀਆ ਤੋਂ। ਕੈਨੇਡਾ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਲਿਮਿਟ ਨਹੀਂ ਹੈਗੀ ਹਾਈਲੀ ਸਕਿਲਡ ਟੈਂਪਰੇਰੀ ਵੀਜ਼ਾ ਦੇ ਲਈ, ਸੋ ਰਾਈਟ ਵੇ ਵੀਜ਼ਾ ਦਿੰਦੇ ਹੈਗੇ ਆ। ਸੋ ਇਸ ਕਰਕੇ ਜੋ ਕੰਪਨੀਆਂ ਆ ਉਹ ਕੈਨੇਡਾ ਨੂੰ ਭੇਜ ਦਿੰਦੀਆਂ ਆ ਜਾਂ ਕੈਨੇਡਾ ਦੇ ਵਿੱਚ ਲੋਕ ਕੰਮ ਕਰ ਰਹੇ ਹੈਗੇ ਆ। ਸੋ ਇਹ ਇੱਕ ਬਹੁਤ ਹੀ ਚੈਲੰਜਿੰਗ ਜਿਹੜਾ ਮੁੱਦਾ ਆ USA ਦੇ ਲਈ ਇਸ ਵੇਲੇ ਬਣ ਰਿਹਾ ਹੈਗਾ। ਕਹਿੰਦੇ ਭਈ 13% ਦਾ ਜਿਹੜੇ ਇਸ ਸਾਰੇ ਕੁਛ ਦੇ ਵਿੱਚ ਆਉਂਦੇ ਆ ਲੋਕ, ਉਹਨਾਂ ਦਾ ਮੇਨ ਕਾਰਨ ਇਹੀ ਆ ਵੀ ਇੱਥੇ ਪਹੁੰਚਣ ਦੇ ਲਈ ਇੱਕ ਤਾਂ ਗਵਰਨਮੈਂਟ ਦੀ ਜੋ ਪ੍ਰੋਸੈਸਿੰਗ ਆ, ਆਪਾਂ ਦੇਖੀ ਆ ਇਮੀਗ੍ਰੇਸ਼ਨ ਬੜੀ ਸਲੋ ਹੋਈ ਉਹ ਹੈਗੀ ਆ, ਸਲੋ ਆ ਬਹੁਤ ਜ਼ਿਆਦਾ। 15% ਨੇ ਕਿਹਾ ਜੋ ਗਵਰਨਮੈਂਟ ਦੇ ਰੈਗੂਲੇਸ਼ਨਸ, ਪੇਪਰ ਵਰਕ। 4% ਨੇ ਸਪਾਂਸਰਸ਼ਿਪ ਕਾਸਟ ਜਿਹੜੀ ਆ ਆਇਡੈਂਟੀਫਾਈ ਕੀਤੀ, ਕਿਉਂਕਿ ਇੱਕ ਬੰਦੇ ਨੂੰ H1 ਤੇ ਅਪਲਾਈ ਕਰਨ ਦੇ ਲਈ ਘੱਟੋ ਘੱਟ ਜਿਹੜਾ 10 ਤੋਂ $15,000 ਜਿਹੜਾ ਆ ਲੱਗ ਜਾਂਦਾ ਹੈਗਾ ਸਣੇ ਵਕੀਲ ਦੇ ਫੀਸ। ਸੋ ਕੰਪਨੀਆਂ ਉਹ ਵੀ ਪੈਸੇ ਨਹੀਂ ਜਿਹੜਾ ਕਹਿੰਦੇ ਵੀ ਇਹ ਐਕਸਟਰਾ ਚਾਰਜ ਹੈ, ਇਸ ਕਰਕੇ ਹੋਰ ਕੰਟਰੀ ਦੇ ਵਿੱਚ ਜੋ ਲੋਕ ਆ ਹਾਇਰ ਕਰ ਲਓ ਜਾਂ ਹਾਇਰ ਕਰਕੇ ਕਹਿ ਦਿਓ ਵੀ ਤੁਸੀਂ ਉਹਨਾਂ ਕੰਟਰੀਆਂ 'ਚ ਜਾ ਸਕਦੇ ਹੈਗੇ ਆ। ਸੋ ਇਹ ਇੱਕ ਕਾਫੀ ਜਿਹੜਾ ਵੱਡਾ ਮੁੱਦਾ ਹੈ। ਇਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਇਕੋਨੋਮਿਸਟ ਜੋ ਆ ਉਹ ਕਹਿੰਦੇ ਆ ਵੀ US ਗਵਰਨਮੈਂਟ ਨੂੰ ਇਹ ਕੰਮ ਕਰਨਾ ਚਾਹੀਦਾ। ਜਿਹੜੇ US ਫੋਰਨ ਪ੍ਰੋਫੈਸ਼ਨਲਸ ਆ ਉਹਨਾਂ ਦੀ ਗਿਣਤੀ ਬਹੁਤ ਘੱਟ ਹੈਗੀ, ਖਾਸ ਕਰਕੇ IT ਸੈਕਟਰ ਦੇ ਵਿੱਚ। ਜੀ, ਹੁਣ ਦੇਖੋ ਜਿਹੜਾ ਜ਼ਕਰਬਰਗ ਨੇ ਐਲਾਨੇ ਅੱਜ, ਇਹਦੇ ਵਿੱਚ ਜਿਹੜੇ ਲੋਕ ਫੇਸਬੁੱਕ ਲਈ ਹਾਇਰਿੰਗ ਕਰਦੇ ਸੀ, ਜਿਨ੍ਹਾਂ ਦੇ ਹੱਥ ਦੇ ਵਿੱਚ ਬਾਗਦੌੜ ਸੀਗੀ ਵੀ ਕਿਹਨੂੰ ਹਾਇਰ ਕਰਨਾ, ਕਿਹਨੂੰ ਛੱਡਣਾ, ਰੀਸਟਰਕਚਰਿੰਗ ਦੇ ਵਿੱਚ ਸਭ ਤੋਂ ਵੱਡਾ ਕਹਿੰਦੇ ਸੁਫੜਾ ਸਾਹਿਬ ਉਹਨਾਂ ਦਾ ਹੋਇਆ ਹੈ। ਸੋ ਰਿਕਰੂਟਿੰਗ ਟੀਮ ਦਾ ਹੀ ਸਾਈਜ਼ ਉਹਨਾਂ ਨੇ ਕਾਫੀ ਜ਼ਿਆਦਾ ਘਟਾ ਦਿੱਤਾ ਹੈਗਾ ਆ। ਸੋ ਇਹਦਾ ਮਤਲਬ ਆ ਵੀ ਜੇ ਰਿਕਰੂਟਿੰਗ ਟੀਮ ਘਟਾ ਦਿੱਤੀ ਆ, ਵੀ ਆਉਣ ਵਾਲੇ ਸਮੇਂ 'ਚ ਕੋਈ ਹਾਇਰਿੰਗ ਬਾਰੇ ਬਹੁਤਾ ਸੋਚ ਵੀ ਜਿਹੜਾ ਉਹ ਨਹੀਂ ਰਹੇ ਹੈਗੇ। ਜਿਹੜੇ ਉਹਨਾਂ ਦੇ ਹੋਰ ਅਹਿਮ ਪ੍ਰੋਡਕਟਸ ਜਿਹੜੇ ਚੱਲ ਰਹੇ ਸੀ, ਉਹਨਾਂ ਵਿੱਚੋਂ ਇੱਕ ਸਕੰਕ ਵਰਕਸ ਕਰਕੇ ਸੀਗਾ, ਉਸ ਨੂੰ ਵੀ ਉਹਨਾਂ ਨੇ ਖਤਮ ਜਿਹੜਾ ਉਹ ਪ੍ਰੋਡਕਟ ਨੂੰ ਕਰ ਦਿੱਤਾ ਆ। ਸੋ ਉਸ ਦੇ ਜਿਹੜੇ ਲੀਡਰ ਜਿਸ ਨੂੰ ਉਹਨਾਂ ਨੇ ਰੱਖਿਆ ਸੀਗਾ, ਉਹ ਹੁਣ ਮੈਸੇਂਜਰ ਦੇ ਲਈ ਜਿਹੜਾ ਉਹ ਚੱਲਣਗੇ। ਇਨਵੈਸਟਰਸ ਨੂੰ ਖੁਸ਼ ਕਰਨ ਦੇ ਲਈ, ਇਹ ਦਿਖਾਉਣ ਦੇ ਲਈ ਵੀ ਅਸੀਂ ਓਵਰਹੈਡ ਬਹੁਤਾ ਜਿਹੜਾ ਉਹ ਨਹੀਂ ਰੱਖਿਆ ਹੈਗਾ, ਇਹ ਦੇਖਣਾ ਹੋਊਗਾ। ਡਿਜੀਟਲ ਐਡਸ ਫੇਸਬੁੱਕ ਨੂੰ, ਮੈਟਾ ਨੂੰ, ਇੰਸਟਾਗ੍ਰਾਮ ਨੂੰ ਬਹੁਤ ਜ਼ਿਆਦਾ ਮਿਲੀਆਂ ਸੀਗੀਆਂ ਪੈਂਡੈਮਿਕ ਐਰਾ ਦੇ ਵਿੱਚ, ਪਰ ਉਹ ਹੁਣ ਹੌਲੀ ਹੌਲੀ ਘਟਣੀਆਂ ਸ਼ੁਰੂ ਹੋਈਆਂ, ਖਾਸ ਕਰਕੇ ਉਦੋਂ ਜਦੋਂ ਇਹਨਾਂ ਦੇ ਇੱਕ ਇਕਵਲੈਂਟ
ਪਲੇਟਫਾਰਮ ਟਿਕਟੌਕ ਦਾ ਜਿਹੜਾ ਆ ਗਿਆ, ਜਿੱਥੇ ਬਹੁਤ ਜ਼ਿਆਦਾ ਭਰਮਾਰ ਆ ਇਹ ਸਾਰੀਆਂ ਚੀਜ਼ਾਂ ਦੇ ਲਈ। ਸੋ ਈਅਰ ਆਫ ਐਫੀਸ਼ੀਐਂਸੀ ਦੇ ਵਿੱਚ ਇਹ ਇੱਕ ਚੀਜ਼ ਚੱਲ ਰਹੀ ਆ। ਦੂਜੇ ਪਾਸੇ ਜਿਹੜਾ ਹਰਜੋਤ ਸਿੰਘ ਜੀ